ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 3 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਉਹ ਹੈ ਕਿ ਜੀ DPO ਅਟਕ ਉਹਨਾਂ ਕੋਈ ਅਨੋਖੀ ਉਹਨਾਂ ਨੇ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲੋਜੀ ਪੜ੍ਹ ਰੱਖੀ ਹੈ। ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਲੋਕਾਂ ਦਾ ਤਰਾਹ ਨਿਕਲ ਗਿਆ ਹੈ। ਲੇਕਿਨ ਹੁਣ ਸਮਝ ਆਈ ਹੈ ਕਿ ਜਿਸ ਸੂਬੇ ਦੇ ਵਿੱਚ ਵਜ਼ੀਰ ਆਲਾ ਬਾਜੀ ਮਰੀਮ ਜਿੰਨੀ ਲਾਇਕ ਹੋਵੇ ਉੱਥੇ DPO ਵੀ ਤੇ ਇਹੋ ਜਿਹਾ ਹੀ ਹੋਣਾ। DPO ਵੀ ਨੇ ਜਨਾਬ ਤੇ ਡਾਕਟਰ ਵੀ ਨੇ ਗਾਲਬਨ। ਡਾਕਟਰ ਗਿਆਸ ਸਾਹਿਬ ਨੇ DPO, ਉਹਨਾਂ ਇੱਕ ਐਸੀ ਗੱਲ ਫਰਮਾਈ ਹੈ। ਉਹਨਾਂ ਕਿਹਾ ਜੀ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਕਰੇਨਾਂ ਲੈ ਕੇ ਆਏ ਸਨ ਅਤੇ ਉਹਨਾਂ ਕਰੇਨਾਂ ਦੇ ਨਾਲ ਵੱਡੇ ਵੱਡੇ ਪੱਖੇ ਉਹਨਾਂ ਲਟਕਾ ਕੇ ਅਤੇ ਉਹਨਾਂ ਨੇ ਉਹਨਾਂ ਦਾ ਮੂੰਹ ਸਾਡੇ ਵੱਲ ਨੂੰ ਕਰ ਦਿੱਤਾ। ਅਸੀਂ ਜਦੋਂ ਉਹਨਾਂ ਦੇ ਉੱਤੇ ਆਂਸੂ ਗੈਸ ਸੁੱਟਦੇ ਸਾਂ ਅਤੇ ਉਹ ਅੱਗੋਂ ਪੱਖੇ ਚਲਾ ਦਿੰਦੇ ਸਨ। ਆਹੋ, ਤੁਸੀਂ ਠੀਕ ਸੁਣ ਰਹੇ ਹੋ। ਉਹਨਾਂ ਨੇ ਆਖਿਆ ਵੀ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਕਰੇਨਾਂ ਲੈ ਕੇ ਆਏ ਸਨ ਵੱਡੀਆਂ ਵੱਡੀਆਂ, ਉਹਨਾਂ ਦੇ ਨਾਲ ਵੱਡੇ ਵੱਡੇ ਪੱਖੇ ਲਾਏ ਸਨ। ਜਿਸ ਵੇਲੇ ਅਸੀਂ ਆਂਸੂ ਗੈਸ ਉਹਨਾਂ ਨੂੰ ਸੁੱਟਦੇ ਸਾਂ ਅਤੇ ਉਹ ਅੱਗੋਂ ਕਰੇਨਾਂ ਦੇ ਨਾਲ ਜਿਹੜੇ ਲੱਗੇ ਪੱਖੇ ਸਨ ਉਹ ਚਲਾ ਦਿੰਦੇ ਸਨ। ਉੱਥੋਂ ਹਵਾ ਦੇ ਫਰਾਟੇ ਆਉਂਦੇ ਸਨ ਅਤੇ ਉਹ ਆਂਸੂ ਗੈਸ ਦਾ ਜਿਹੜਾ ਧੂੰਆਂ ਸੀ ਉਹਨਾਂ 'ਤੇ ਡਿੱਗਣ ਦੀ ਬਜਾਏ ਸਾਡੇ 'ਤੇ ਆ ਡਿੱਗਦਾ ਸੀ। ਅੱਛਾ, ਇੱਥੋਂ ਤੱਕ ਤਾਂ ਗੱਲ ਫਿਰ ਵੀ ਕੋਈ ਮਾੜੀ ਚੰਗੀ ਸਮਝ ਆਉਂਦੀ ਹੈ। ਲੇਕਿਨ ਜਿਹੜੀ ਅਸਲ ਗੱਲ ਹੈ ਨਾ ਉਹ ਇਸ ਤੋਂ ਅੱਗੇ ਹੈ। ਅਸਲ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗੈਸ ਸੀ ਨਾ ਅਸੀਂ ਉੱਧਰ ਨੂੰ ਸੁੱਟਦੇ ਸਾਂ, ਇਹ ਜਦੋਂ ਵਾਪਸ ਆਉਂਦੀ ਸੀ ਤਾਂ ਮੁਹਲਕ ਹੋ ਜਾਂਦੀ ਸੀ। ਉਹਨਾਂ ਨੇ ਇਸ ਗੈਸ ਨੂੰ ਮੁਹਲਕ ਬਣਾ ਦਿੱਤਾ, ਜਾਨਲੇਵਾ ਬਣਾ ਦਿੱਤਾ। ਅੱਛਾ ਲੋ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਜਿਹੜੀ ਗੈਸ ਉੱਧਰ ਨੂੰ ਸੁੱਟ ਰਹੇ ਹੋ ਉਹ ਮੈਟਰੋ ਅਗਰਬੱਤੀ ਸੀ ਜਾਂ ਬਿੱਲੀ ਮਾਰਕਾ ਅਗਰਬੱਤੀ ਦੀ ਸੀ। ਮਤਲਬ ਉਹ ਧੂੰਆਂ ਬਿੱਲੀ ਮਾਰਕਾ ਅਗਰਬੱਤੀ ਦਾ ਸੀ। ਉਹ ਤੁਸੀਂ ਅਗਰਬੱਤੀਆਂ ਸਾੜ ਕੇ ਧੂੰਆਂ ਸੁੱਟ ਰਹੇ ਸੋ ਅਤੇ ਉਹ ਵਾਪਸ ਤੁਹਾਡੇ 'ਤੇ ਜਿਹੜਾ ਸੁੱਟ ਰਹੇ ਸਨ ਆਂਸੂ ਗੈਸ, ਬਈ ਤੁਹਾਡਾ ਹੀ ਧੂੰਆਂ ਸੀ ਨਾ। ਤੁਸੀਂ ਆਂਸੂ ਗੈਸ ਮਾਰ ਰਹੇ ਹੋ ਅਤੇ ਉਹ ਅਗਰ ਮੁਹਲਕ ਹੈ ਤਾਂ ਉਹਨਾਂ ਵਿਚਾਰਿਆਂ ਵਾਸਤੇ ਮੁਹਲਕ ਨਹੀਂ ਹੈ। ਮਤਲਬ ਅਗਰ ਪੱਖਿਆਂ ਨਾਲ ਤੁਹਾਨੂੰ ਵਾਪਸ ਆ ਰਿਹਾ ਧੂੰਆਂ ਔਰ ਤੁਹਾਨੂੰ ਲੱਗ ਰਿਹਾ ਵੀ ਉਹ ਤੁਹਾਡੇ ਵਾਸਤੇ ਮੁਹਲਕ ਹੈ ਅਤੇ ਬੇਵਕੂਫ ਆਦਮੀ, ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਦੇ ਉੱਤੇ ਵੀ ਮੁਹਲਕ ਧੂੰਆਂ ਸੁੱਟ ਰਹੇ ਸੋ। ਉਹਨਾਂ ਅਗਰ ਅੱਗੋਂ ਪੱਖੇ ਚਲਾ ਕੇ ਧੂੰਆਂ ਤੁਹਾਡੇ 'ਤੇ ਵਾਪਸ ਕਰ ਦਿੱਤਾ ਅਤੇ ਆਂਦੇ ਉਹ ਜਾਨਲੇਵਾ ਕਿ ਪੱਖਿਆਂ ਦੇ ਵਿੱਚ ਕੋਈ ਜ਼ਹਿਰੀਲਾ ਮਵਾਦ ਸੀ, ਕੋਈ ਆਰਸੈਨਿਕ ਸੀ, ਕੋਈ ਹੋਰ ਸ਼ੈ ਸੀ ਇਹੋ ਜਿਹੀ ਜਿਹੜੀ ਪੱਖੇ ਸ਼ਾਮਲ ਕਰ ਰਹੇ ਸਨ। ਤੁਹਾਡਾ ਧੂੰਆਂ ਹੀ ਤੁਹਾਨੂੰ ਦੇ ਰਹੇ ਸਨ ਨਾ, ਤੁਹਾਡੇ ਧੂਏਂ ਦੀ ਧੂਣੀ ਤੁਹਾਨੂੰ ਵਾਪਸ ਦੇ ਰਹੇ ਸਨ ਅਤੇ ਆਂਦੇ ਨੇ ਕਿ ਮੁਹਲਕ ਹੋ ਜਾਂਦਾ ਸੀ ਬੜਾ। ਮਸਲਨ ਹੁਣ ਐਡਾ ਵੱਡਾ ਬੇਵਕੂਫ ਵੀ ਅਸੀਂ, ਮੇਰਾ ਨਹੀਂ ਖਿਆਲ ਕਿ ਕਦੇ ਵੇਖਿਆ ਹੋਏਗਾ ਪਹਿਲੇ। ਜਿਹੋ ਜਿਹੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਹੁਣ ਮੈਨੂੰ ਨਹੀਂ ਪਤਾ ਵੀ ਸਿਫਾਰਿਸ਼ 'ਤੇ ਆਏ ਨੇ ਭਾਈ ਹੋਰੀ ਜਾਂ ਬਾਜੀ ਦਾ ਪਰਛਾਵਾਂ ਪੈ ਗਿਆ ਜਾਂ ਕੀ ਵਜ੍ਹਾ ਹੋਈ ਹੈ, ਕੋਈ ਅਕਲ ਨੂੰ ਕੁਝ ਹੋ ਗਿਆ, ਵਰਨਾ CSS 'ਤੇ ਚਲੇ ਕੀਤਾ ਹੀ ਹੈ ਨਾ, ਹੋਰ ਕੁਝ ਨਹੀਂ। ਤੇ ਬਲ ਗੱਲਾਂ ਸੁਣੋ, ਉਹਨਾਂ ਕਿਹਾ ਜੀ ਬੜਾ ਇਹ ਕੰਮ ਉਹਨਾਂ ਨੇ PTI ਵਾਲਿਆਂ ਨੇ ਖਰਾਬ ਕਰ ਦਿੱਤਾ ਅਤੇ ਇਹ ਜਿਹੜਾ ਧੂੰਆਂ ਸਾਨੂੰ ਛੱਡਿਆ ਇਹਨੇ ਸਾਨੂੰ ਬੜਾ ਤੰਗ ਕੀਤਾ ਅਤੇ ਇਹ ਕੀਤਾ ਅਤੇ ਉਹ ਕੀਤਾ ਅਤੇ ਅਸਲੇ ਦੇ ਨਾਲ ਇਹਨਾਂ ਹਮਲਾ ਕੀਤਾ। ਔਰ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਇਲਜ਼ਾਮ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਲੋਕ ਜਾਂ ਜਿਹੜੇ ਮੁਲਕ ਤੋਂ ਬਾਹਰ ਬੈਠੇ ਨੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲਾਤੇ ਨੇ ਜਿਹੜੇ ਉੱਤੇ ਮੌਜੂਦ ਹੀ ਨਹੀਂ। ਮਸਲਨ ਮੇਜਰ ਤਾਹਿਰ ਸਾਦਕ ਸਾਹਿਬ ਅਟਕ ਤੋਂ ਉਹਨਾਂ ਦਾ ਸਰਜਰੀ ਹੋਈ ਹੈ ਅਤੇ ਉਹ ਅਮਰੀਕਾ 'ਚ ਨੇ ਅਤੇ ਉਹਨਾਂ ਦੇ ਵੀ ਇਲਜ਼ਾਮ ਲਾਤਾ, ਉਹਨਾਂ 'ਤੇ ਵੀ ਪਰਚਾ ਦੇ ਛੱਡਿਆ। ਇਹੋ ਜਿਹੇ ਇਹਨਾਂ ਨੇ ਕੰਮ ਕੀਤੇ ਨੇ। ਬਹਰਹਾਲ ਇਹ ਤਾਂ ਸੀ ਜੀ DPO ਅਟਕ ਸਾਹਿਬ ਦੀ ਨਵੀਂ ਸਾਇੰਸ ਅਤੇ ਨਵੀਂ ਬਾਇਓਲੋਜੀ ਜਿਹੜੀ ਉਹਨਾਂ ਨੇ ਕੀਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਿੰਨੇ ਵੀ ਛੋਟੀ ਵੱਡੀ ਲੀਡਰਸ਼ਿਪ ਹੈ ਉਹਦੇ ਵਿੱਚ MNA ਨੇ, MPA ਨੇ, ਤਹਿਰੀਕ ਇਨਸਾਫ ਸਾਰੀ ਨੂੰ ਬੰਨ੍ਹਣ ਵਾਸਤੇ ਨਵੇਂ ਪਰਚੇ ਦਿੱਤੇ ਨੇ ਅਤੇ ਨਵੇਂ ਸਾਰਿਆਂ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ। ਇਹ ਹੁਣ ਕਿਉਂ ਕੀਤੇ ਨੇ ਤੁਸੀਂ ਸੋਚ ਰਹੇ ਹੋਵੋਗੇ। ਇਹ ਇਸ ਤੋਂ ਕੀਤੇ ਨੇ ਕਿ ਬਜਾਏ ਇਸ ਦੇ ਕਿ ਕੋਈ ਅਗਲਾ ਇhtਜਾਜ, ਕੋਈ ਰਸਮੇ ਕੁੱਲ, ਕੋਈ ਗਾਇਬਾਨਾ ਜਨਾਜ਼ੇ, ਕੋਈ ਹੋਰ ਚੀਜ਼ਾਂ, ਇਹਦੀ ਬਜਾਏ ਇਹ ਆਪਣੀਆਂ ਜ਼ਮਾਨਤਾਂ ਕਰਾਉਣ ਦੇ ਚੱਕਰ 'ਚ ਲੱਗ ਜਾਣ। ਇਹ ਅਦਾਲਤਾਂ ਦੇ ਫੇਰੇ ਮਾਰਨ ਅਤੇ ਇਹਨਾਂ ਨੂੰ ਇਹਨਾਂ ਦੀਆਂ ਜ਼ਮਾਨਤਾਂ ਦੇ ਚੱਕਰਾਂ 'ਚ ਪਾ ਦਿਓ। ਇਹ ਜ਼ਮਾਨਤਾਂ ਕਰਾਉਂਦੇ ਹੀ ਇਹਨਾਂ ਦੇ ਅਗਲੇ 10-15 ਦਿਨ ਲੰਘ ਜਾਣ ਅਤੇ ਉਹਨੇ ਦਿਨਾਂ ਦੇ ਵਿੱਚ ਕੰਮ ਠੰਡਾ ਹੋ ਜਾਏਗਾ। ਇਸ ਲਈ ਜਨਾਬੇ ਆਲਾ ਇਹ ਇੱਕ ਨਵਾਂ ਕੰਮ ਜਿਹੜਾ ਉਹ ਕਰ ਦਿੱਤਾ ਗਿਆ। ਅੱਛਾ ਜੀ, ਅਗਲੀ ਖਬਰ ਹੈ ਕਿ ਕਾਦਰ ਮੰਦੋਖੇਲ ਸਾਹਿਬ ਕਹਿੰਦੇ ਨੇ ਕਿ ਫੈਜ਼ ਹਮੀਦ ਸਾਹਿਬ ਜਿਹੜੇ ਨੇ ਉਹਨਾਂ ਨੂੰ ਫਾਂਸੀ ਜਿਹੜੀ ਆ ਨਾ ਉਹ ਲਾ ਦੇਣੀ ਹੈ। ਅੱਛਾ ਜੀ, ਠੀਕ ਹੈ। ਇਹ ਹੁਣ ਕਾਦਰ ਮੰਦੋਖੇਲ ਸਾਹਿਬ ਜਿਹੜੇ ਪੀਪਲਸ ਪਾਰਟੀ ਦੇ ਨੇ, ਤੁਹਾਨੂੰ ਪਤਾ ਹੈ, ਅਤੇ ਇਹ ਹੁਣ ਸਾਨੂੰ ਨਹੀਂ ਸੀ ਪਤਾ ਕਿ ਇਹ ਫੌਜ ਵਾਲੇ ਇਹਨਾਂ ਦੇ ਕੋਲੋਂ ਸਜ਼ਾਵਾਂ ਸੁਣਵਾਉਣ ਡਏ ਨੇ ਅੱਜ ਕੱਲ੍ਹ, ਜਾਂ ਕੋਰਟ ਮਾਰਸ਼ਲ ਦੀਆਂ ਸਜ਼ਾਵਾਂ ਹੁਣ ਪੀਪਲਸ ਪਾਰਟੀ ਵਾਲਿਆਂ ਨੂੰ ਸੁਣਾਉਣੀਆਂ ਨੇ। ਹਾਲਾਂਕਿ ਪੀਪਲਸ ਪਾਰਟੀ ਤਾਂ ਆਪ ਕੋਰਟ ਮਾਰਸ਼ਲਾਂ ਦੇ ਖਿਲਾਫ ਰਹੀ ਹੈ ਔਰ ਹਮੇਸ਼ਾ ਕਹਿੰਦੀ ਰਹੀ ਹੈ ਕਿ ਫੇਅਰ ਟਰਾਇਲ ਹੋਣੇ ਚਾਹੀਦੇ ਨੇ। ਲੇਕਿਨ ਹੁਣ ਇਹ ਜਿਹੜੀ ਨਵੀਂ ਪੌਦ ਹੈ ਇਹਨਾਂ ਦੀ, ਬਿਲਾਵਲ ਭੁੱਟੋ, ਪਹਿਲਾਂ ਆਉਂਦਾ ਸੀ ਬਰੂਟਲ ਮੈਜੋਰਿਟੀ ਅਤੇ ਹੁਣ ਆਉਂਦਾ ਹੈ ਕਿ ਮੁਲਕ ਦੇ ਵਿੱਚ, ਬਿਲਾਵਲ ਸਾਹਿਬ ਦਾ ਬਿਆਨ ਸੀ ਕਿ ਮੁਲਕ ਦੇ ਵਿੱਚ ਸਟੇਬਿਲਿਟੀ ਲਿਆਉਣ ਵਾਸਤੇ ਡੰਡੇ ਦਾ ਇਸਤੇਮਾਲ ਵੀ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ। ਅਤੇ ਹੁਣ ਕਾਦਰ ਮੰਦੋਖੇਲ ਸਾਹਿਬ ਕਹਿੰਦੇ ਨੇ ਅੱਛਾ ਜੀ, ਅਗਰ ਉਹਨਾਂ ਕੋਈ ਜੁਰਮ ਕੀਤਾ ਹੈ ਅਤੇ ਉਹਨਾਂ ਦਾ ਟਰਾਇਲ ਕਰੋ, ਕੌਮ ਦੇ ਸਾਹਮਣੇ ਰੱਖੋ ਸਬੂਤ ਅਤੇ ਉਹਨਾਂ ਲਾ ਦਿਓ ਫਾਂਸੀ ਅਗਰ ਜੁਰਮ ਕੀਤਾ ਹੋਇਆ ਤਾਂ। ਲੇਕਿਨ ਵਿਚ ਹੰਟਿੰਗ ਜਿਹੜੀ ਹੈ ਉਹ ਹੁੰਦੀ ਸਾਨੂੰ ਨਜ਼ਰ ਆ ਰਹੀ ਹੈ।
ਬਹਰਹਾਲ ਇਹਦੇ 'ਤੇ ਕਿਸੇ ਵੇਲੇ ਫਿਰ ਗੱਲ ਕਰਾਂਗੇ। ਫਿਲਹਾਲ ਤਾਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇਹ ਕਾਰਵਾਈ ਪਾਈ। ਅੱਛਾ ਜੀ, ਇੱਕ ਪਾਸੇ ਡੀ ਚੌਕ ਦੇ ਵਿੱਚ ਜਿਹੜੀ ਕਤਲੋਗਾਰਤ ਹੋਈ ਹੈ, ਸ਼ਹਾਦਤਾਂ ਹੋਈਆਂ ਨੇ, ਉਹ ਤੁਹਾਨੂੰ ਪਤਾ ਨੇ ਸਾਰਿਆਂ ਨੂੰ। ਪੂਰੇ ਮੁਲਕ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹਦਾ ਦਿਲ ਟੁੱਟਿਆ ਨਾ ਹੋਵੇ, ਪਸੀਜਿਆ ਨਾ ਹੋਵੇ, ਜਿਹਦਾ ਦਿਲ ਖੂਨ ਦੇ ਅਥਰੂ ਨਾ ਰੋਂਦਾ ਹੋਵੇ। ਅਤੇ ਦੂਜੇ ਪਾਸੇ ਉਸੇ ਡੀ ਚੌਕ ਤੋਂ ਕੋਈ 5, 7, 10 ਮਿੰਟ ਦੀ ਡਰਾਈਵ ਜਾਂ 20 ਮਿੰਟ ਦੀ ਡਰਾਈਵ ਕਹਿ ਲਓ, ਉਹਦੇ 'ਤੇ ਗੁਲਬਰਗ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਇਸਲਾਮਾਬਾਦ ਦੇ ਵਿੱਚ ਇਹ ਇੱਕ ਕੌਂਸਰਟ ਹੋਇਆ। ਇਹ ਪਹਿਲਾਂ 1 ਦਿਨ ਲਈ ਸੀ, ਅਤੇ ਉਹਨਾਂ ਆਖਿਆ ਨਹੀਂ ਇਹਨੂੰ 2 ਦਿਨ ਕਰੋ, ਕਿਉਂਕਿ ਇਸ ਵੇਲੇ ਉਹਨਾਂ ਨੂੰ ਲੋੜ ਹੈ ਬੜੀ ਕਿ ਹਾਲਾਤ ਨੂੰ ਨੋਰਮਲ ਹੁੰਦਾ ਵਿਖਾਓ। ਇਸ ਵੇਲੇ ਚੌਧਰੀ ਸਾਹਿਬ ਦੀ ਲੋੜ ਇਹ ਹੈ ਕਿ ਮੁਲਕ ਦੇ ਵਿੱਚ ਕੋਈ ਖਰਾਬੀ ਨਹੀਂ, ਐਵੇਂ ਇਹ ਚੰਦ ਲੋਕਾਂ ਨੇ ਚਾਹ ਦੀ ਪਿਆਲੀ 'ਚ ਤੂਫਾਨ ਬਰਪਾ ਕੀਤਾ। ਲੋਕੀ ਬੜੇ ਰਾਜ਼ੀ ਨੇ, ਖੁਸ਼ ਨੇ, ਔਰ ਇਹ ਐਵੇਂ ਝੂਠ ਮਾਰਦੇ ਨੇ ਵੀ ਲੋਕੀ ਬੜੇ ਨਾਰਾਜ਼ ਨੇ। ਅਤੇ ਇਸ ਵਾਸਤੇ ਉਹਨਾਂ ਨੇ ਇਹ ਕੌਂਸਰਟ ਜਿਹੜਾ 1 ਦਿਨ ਉੱਥੇ ਨਾਚ ਗਾਣੇ ਦਾ ਕੰਮ ਹੋਣਾ ਸੀ, ਉਹ ਉਹਨਾਂ 2 ਦਿਨ ਕਰਤਾ। ਮੈਂ ਕੋਈ ਇਹ ਨਹੀਂ ਆਂਦਾ, ਮੈਂ ਕੋਈ ਮੌਲਵੀ ਤਾਂ ਹੈ ਨਹੀਂ ਕਿ ਫਤਵੇ ਦਿਆਂ ਵੀ ਤੁਸੀਂ ਕੌਂਸਰਟ ਨਾ ਕਰੋ, ਬਿਲਕੁਲ ਕਰੋ ਜੇ ਤੁਹਾਡਾ ਦਿਲ ਕਰਦਾ, ਲੇਕਿਨ ਇਹ ਵੇਲਾ ਨਹੀਂ ਸੀ ਇਸ ਕੰਮ ਦਾ। ਲੇਕਿਨ ਜਿੰਨੇ ਵੀ ਕੀਤਾ ਹੈ, ਬਹਰਹਾਲ ਹੁਣ ਮੈਂ ਕੀ ਕਹਿ ਸਕਦਾ, ਉਹਨੇ ਕੁਝ ਸੋਚ ਕੇ ਕੀਤਾ ਹੋਏਗਾ। ਅੱਛਾ ਜੀ, ਅੱਗੋਂ ਐਮਲ ਵਲੀ, ਇਹਨੇ ਵੀ ਵੈਸੇ ਜੰਮ ਕੇ ਜਿਹੜਾ ਨਾ ਬਾਟ ਹੀ ਪਾਈ ਹੈ। ਬਾਟ ਪਾਉਣਾ ਹੁੰਦਾ ਲੰਮਾ ਸਫ਼ਰ, ਸਮਝਦੇ ਨਾ। ਇਹ ਮੇਰਾ ਖਿਆਲ ਲੁਧਿਆਣੇ ਦਾ ਐਕਸੈਂਟ ਹੈ ਕਿ ਜੰਮ ਕੇ ਬਾਟ ਪੈ ਗਈ ਜਾਂ ਮੈਨੂੰ ਵੱਧ ਬਾਟ ਪੈ ਗਈ, ਅਤੇ ਇਹ ਮਤਲਬ ਕਿ ਸਫ਼ਰ ਲੰਮਾ ਹੋ ਜਾਣਾ। ਇਹਨੇ ਵੀ ਇੱਕ ਐਕਸਪ੍ਰੈਸ਼ਨ ਹੈ ਕਿ ਇਹਨੇ ਵੀ ਜੰਮ ਕੇ ਰੰਗ ਹੀ ਲਾਏ ਨੇ। ਜਿਹੜਾ ਐਮਲ ਵਲੀ ਉਹ ਆਂਦਾ ਹੈ ਕਿ PTI ਤੇ ਪਾਬੰਦੀ ਬੜੀ ਛੋਟੀ ਗੱਲ ਹੈ, 100 ਹੱਥ ਹੋਰ ਅੱਗੇ ਚਲੇ ਜਾਣਾ ਚਾਹੀਦਾ। ਮਤਲਬ ਹੈ ਜਿਹੜੇ ਇਹਨਾਂ ਦੇ ਬੰਦੇ ਸ਼ੰਦੇ ਸ਼ਹੀਦ ਕੀਤੇ ਨਾ, ਉਹਨੇ ਆਖਿਆ ਬੜਾ ਛੋਟਾ ਕੰਮ ਹੈ, ਇਸ ਤੋਂ ਵੀ 100 ਗੁਣਾ ਅੱਗੇ ਜਾਣਾ ਚਾਹੀਦਾ। ਮਤਲਬ ਫਿਰ ਐਟਮ ਬੰਬ ਹੀ ਮਾਰ ਦਿਓ PTI ਨੂੰ। ਇਹਦਾ ਹਾਲ ਉਹੀ ਹੈ ਐਮਲ ਵਲੀ ਦਾ, ਕਿ ਉਹ ਇੱਕ ਪਤਾ ਹੀ ਹੈ ਤੁਹਾਨੂੰ ਵੀ ਇੱਕ ਮੀਰ ਆਲਮ ਸੀ, ਅਤੇ ਉਹਨੇ ਮਾਂ ਕੋ ਪੁੱਛਿਆ ਵੀ ਮਾਂ, ਚੌਧਰੀ ਜਿਹੜਾ ਪਿੰਡ ਦਾ ਉਹ ਮਰ ਗਿਆ, ਅਤੇ ਹੁਣ ਅੱਗੋਂ ਚੌਧਰੀ ਕੌਣ ਬਣੂ? ਉਹਨੇ ਕਿਹਾ ਪੁੱਤ ਉਹਦਾ ਵੱਡਾ ਪੁੱਤ ਬਣੂ। ਉਹਨੇ ਕਿਹਾ ਜੀ ਉਹਦਾ ਵੱਡਾ ਪੁੱਤ ਵੀ ਮਰ ਗਿਆ। ਫਿਰ ਉਹਨੇ ਕਿਹਾ ਉਹਦਾ ਪੁੱਤ ਬਣੂ ਜਾਂ ਉਹਦਾ ਕੋਈ ਕਜ਼ਨ ਬਣੂ ਜਾਂ ਛੋਟਾ ਭਰਾ ਬਣੂ। ਉਹਨੇ ਕਿਹਾ ਜੇ ਉਹ ਵੀ ਮਰ ਗਿਆ, ਉਹਨੇ ਕਿਹਾ ਫਲਾਨਾ ਬਣੂ, ਫਲਾਨਾ। ਕੰਮ ਤੁਰਦਾ ਰਿਹਾ, ਮਾਂ ਥੱਕੀ ਸੀ, ਉਹਨੇ ਸੌਣਾ ਸੀ। ਉਹਨੇ ਕਿਹਾ ਪੁੱਤ ਸਾਰਾ ਪਿੰਡ ਵੀ ਮਰ ਗਿਆ ਅਤੇ ਤੂੰ ਚੌਧਰੀ ਨਹੀਂ ਬਣ ਸਕਣਾ, ਸੌਂ ਜਾ ਮੇਰਾ ਪੁੱਤ। ਉਹੀ ਗੱਲ ਐਮਲ ਵਲੀ ਖਾਨ ਦੀ ਹੈ ਕਿ ਕਾਵਾਂ ਦੇ ਕਿਹਾ ਢੱਗੇ ਨਹੀਂ ਮਰਦੇ। ਬਹਰਹਾਲ ਇੱਥੇ ਤਾਂ ਮੈਂ ਇਹੀ ਕਹਾਂਗਾ ਵੀ ਰਿੱਛਾਂ ਦੇ ਕਿਹਾ ਢੱਗੇ ਨਹੀਂ ਮਰਦੇ। ਅਤੇ ਇਹ ਐਮਲ ਵਲੀ ਜਿਹੜਾ ਵਿਚਾਰਾ ਬਸ ਉਹ ਸਟੈਬਲਿਸ਼ਮੈਂਟ ਨੂੰ ਆਵਾਜ਼ਾਂ ਮਾਰਨ ਡਿਆ ਵੀ ਮੈਨੂੰ ਤਾਂ ਇੱਥੋਂ ਵੋਟ ਲੱਭਣੇ ਨਹੀਂ KP ਤੋਂ, ਤੁਸੀਂ PTI ਦਾ ਕੋਈ ਕਲਾ ਕਮਾ ਕਰ ਦਿਓ ਅਤੇ ਤਾਂ ਕਿ ਕਿਸੇ ਤਰੀਕੇ ਨਾਲ ਮੈਂ ਜਿਹੜਾ ਹੈ ਨਾ ਉਹ ਆਪਣਾ ਮੇਰਾ ਕੰਮ ਸਿੱਧਾ ਹੋ ਜਾਏ ਉੱਥੋਂ KP 'ਚ, ਮੈਨੂੰ ਮੁਕਾਬਲਾ ਨਾ ਕਰਨਾ ਪਏ, ਮੈਂ ਬਸ ਇਕੱਲਾ ਹੀ ਦੌੜਾਂ ਅਤੇ ਫਸਟ ਆ ਜਾ ਇਹਦੀ। ਔਰ ਇਹ ਆਪਣੇ ਆਪ ਨੂੰ ਜਨਾਬ ਵਾਰਿਸ ਆਂਦਾ ਵਲੀ ਖਾਨ ਦਾ, ਔਰ ਕਹਿੰਦੇ ਨੇ ਕਿ ਜੀ ਉਹਨਾਂ ਬੜੀ ਜੁੱਦਜਹਿਦ ਕੀਤੀ ਸੀ ਆਮਰੀਅਤ ਦੇ ਖਿਲਾਫ, ਅਤੇ ਇਹ ਅੱਗੋਂ ਵੇਖੋ ਕਿਹੜਾ ਨਮੂਨਾ ਜੰਮਿਆ ਉਹਨਾਂ ਨੇ। ਬਸ ਜਿਹੋ ਜੰਮਿਆ ਜਿਹੋ ਨਾ ਜੰਮਿਆ ਹੀ ਮੈਂ ਕਹਿ ਸਕਦਾ। ਅੱਛਾ ਜੀ, ਅਗਲੀ ਖਬਰ ਹੈ ਕਿ ਹਾਫਿਜ਼ ਹਮਦੁੱਲਾ JUI ਫੇ ਦੇ ਨੇ। ਉਹਨਾਂ ਨੇ ਕਿਹਾ ਜੀ ਕਿ 2 ਲਾਸ਼ਾਂ ਤਾਂ ਮੇਰੇ ਇਲਾਕਿਆਂ 'ਚ ਗਈਆਂ ਨੇ ਬਲੋਚਿਸਤਾਨ 'ਚ, ਉਹਨਾਂ ਦਾ ਤਾਂ ਮੈਂ ਵੀ ਗਵਾਹ ਹਾਂ। ਇਹ ਜਿਹੜਾ ਆਂਦੇ ਨੇ ਵੀ ਲਾਸ਼ ਕੋਈ ਨਹੀਂ ਗਈ, ਇਹ ਝੂਠ ਹੈ। ਬਿਲਕੁਲ ਗਈਆਂ ਨੇ ਲਾਸ਼ਾਂ, ਔਰ ਮੈਂ ਖੁਦ ਗਵਾਹ ਹਾਂ, ਔਰ 2 ਲਾਸ਼ਾਂ ਕਮ ਅਜ਼ ਕਮ ਮੇਰੇ ਆਪਣੇ ਇਲਾਕੇ 'ਚ ਗਈਆਂ ਨੇ। ਅਗਲੀ ਖਬਰ ਜਿਹੜੀ ਹੈ ਜੀ, ਉਹ ਅਲੀਮਾ ਖਾਨਮ ਸਾਹਿਬਾ ਨੂੰ ਖਾਨ ਸਾਹਿਬ ਨਾਲ ਨਹੀਂ ਮਿਲਣ ਦਿੱਤਾ, ਔਰ ਇਸੇ ਤਰ੍ਹਾਂ ਜਿਹੜੇ ਹੋਰ ਪਾਰਟੀ ਦੇ ਲੋਕ ਸਨ ਉਹਨਾਂ ਨੂੰ ਨਹੀਂ ਮਿਲਣ ਦਿੱਤਾ। ਸਿਰਫ 5 ਵਕੀਲਾਂ ਨੂੰ ਮਿਲਣ ਦਿੱਤਾ, ਔਰ ਉਹ ਵੀ ਮੁਲਾਕਾਤ ਜ਼ਾਹਿਰ ਹੈ ਉਨੀ ਡਿਟੇਲ ਨਹੀਂ ਹੋਈ। ਖਾਨ ਸਾਹਿਬ ਨੂੰ ਪਤਾ ਨਹੀਂ ਸੀ, ਵਕੀਲਾਂ ਨੇ ਜਾ ਕੇ ਦੱਸਿਆ ਕਿ ਬਾਹਰ ਕਿਤਨੀ ਕਤਲੋ ਗਾਰਤ ਹੋਈ। ਦਿਲ ਉਹਨਾਂ ਦਾ ਟੁੱਟ ਗਿਆ, ਚਿਹਰਾ ਉਹਨਾਂ ਦਾ ਇੱਕ ਵਾਰੀ ਮੁਰਝਾਇਆ, ਪਰੇਸ਼ਾਨ ਹੋਇਆ। ਔਰ ਜਿਹੜੇ ਮਿਲੇ ਨੇ ਉਹ ਦੱਸਦੇ ਨੇ ਕਿ ਵਰਕਰ ਵਾਸਤੇ ਬੜੇ ਪਰੇਸ਼ਾਨ ਹੋਏ। ਪੁੱਛਿਆ ਕਿ ਕਿੰਨੀਆਂ ਲਾਸ਼ਾਂ ਨੇ, ਉਹਨਾਂ ਨੂੰ ਦਫਨ ਕੀਤਾ ਹੈ ਕਿ ਨਹੀਂ, ਉਹਨਾਂ ਦੇ ਘਰ ਵਾਲਿਆਂ ਦਾ ਕੀ ਬਣਿਆ, ਹਕੂਮਤ ਖਲੋਤੀ ਹੈ ਨਾਲ ਕਿ ਨਹੀਂ। KP ਹਕੂਮਤ ਨੂੰ ਆਖਿਆ ਵੀ ਸ਼ਹੀਦਾਂ ਦਾ, ਜ਼ਖਮੀਆਂ ਦਾ ਖਿਆਲ ਰੱਖੋ, ਇੰਜ ਰੱਖੋ ਜਿਵੇਂ ਤੁਹਾਡੇ ਆਪਣੇ ਵੀਰ ਨੇ। ਅਤੇ ਖਾਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਵਰਕਰਾਂ ਵਾਸਤੇ, ਉਹਨਾਂ ਦੇ ਘਰਾਨਿਆਂ ਵਾਸਤੇ, ਔਰ ਬੜੀ ਅੱਜ ਤਕਲੀਫ ਦੇ ਵਿੱਚੋਂ ਗੁਜ਼ਰੇ ਨੇ। ਅਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਲਿਆਂਵਾਲੇ ਦਾ ਬਾਗ ਹੀ ਬਣਾਇਆ ਗਿਆ, ਜਿਸ ਤਰ੍ਹਾਂ ਉੱਥੇ ਜਨਰਲ ਡਾਇਰ ਨੇ। ਜਲਿਆਂਵਾਲੇ ਬਾਗ ਦੀ ਤਾਰੀਖ ਤੁਹਾਨੂੰ ਪਤਾ ਹੀ ਹੈ ਕਿ ਇਹ ਮਾਰਚ ਅਪ੍ਰੈਲ 1919 ਦੇ ਵਿੱਚ ਉੱਥੇ ਇੱਕ ਮੁਜ਼ਾਹਰਾ ਕਰ ਰਹੇ ਸਨ। ਉਸ ਵੇਲੇ ਜਿਹੜਾ ਲਾਰਜਰ ਇੰਡੀਆ ਸੀ ਉਹਦੇ ਜ਼ਾਹਿਰ ਹੈ ਉਹਦੇ 'ਚ ਮੁਸਲਮਾਨ ਵੀ ਸਨ, ਸਿੱਖ ਵੀ ਸਨ, ਹਿੰਦੂ ਵੀ ਸਨ, ਈਸਾਈ ਵੀ ਸਨ, ਸਾਰੇ। ਜਲਿਆਂਵਾਲੇ ਬਾਗ ਦੇ ਵਿੱਚ ਇਹ ਹੋ ਰਿਹਾ ਸੀ। ਉੱਥੇ ਜਨਰਲ ਡਾਇਰ ਆਪਣੀ ਆਰਮੀ ਨੂੰ ਲੈ ਕੇ ਆਇਆ, ਔਰ ਉਹਨੇ ਅੰਧਾ ਧੁੰਦ ਜਿਵੇਂ ਡੀ ਚੌਕ ਫਾਇਰਿੰਗ ਹੋਈ ਹੈ ਨੇ ਇੰਜੀ ਫਾਇਰਿੰਗ ਕਰਵਾਈ, ਔਰ ਲੋਕੀ ਉੱਥੇ ਮਾਰ ਛੜੇ। ਉਹ ਦੁਨੀਆ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਇੱਕ ਬਹੁਤ ਵੱਡੀ ਬਰੂਟੈਲਿਟੀ ਦੇ ਤੌਰ 'ਤੇ ਯਾਦ ਰੱਖਿਆ ਜਾਂਦਾ। ਅਤੇ ਇਮਰਾਨ ਖਾਨ ਸਾਹਿਬ ਨੇ ਵੀ ਅੱਜ ਆਖਿਆ ਵੀ ਇਹ ਅੱਜ ਦੇ ਜਨਰਲ ਡਾਇਰ ਨੇ ਇਹਨੂੰ ਜਲਿਆਂਵਾਲਾ ਬਾਗ ਬਣਾ ਦਿੱਤਾ ਡੀ ਚੌਕ ਨੂੰ। ਅਤੇ ਬਹਰਹਾਲ ਇਹ ਤਾਂ ਸਾਡੀ ਹੁਣ ਤਾਰੀਖ ਦੇ ਹਿੱਸੇ ਨੇ, ਕੀ ਕਹਿ ਸਕਦੇ ਹਾਂ। ਇਸਲਾਮਾਬਾਦ ਦੇ ਰਾਵਲਪਿੰਡੀ ਦੇ ਸ਼ਹਿਰੀਆਂ ਦੇ ਮੋਬਾਈਲ ਚੈੱਕ ਕਰ ਰਹੀ ਹੈ ਪੁਲਿਸ, ਜਿਹਦੇ ਮੋਬਾਈਲ ਦੇ ਵਿੱਚ
ਕਿਤੇ ਕੋਈ PTI ਦਾ ਕੋਈ ਸੌਂਗ, ਕੋਈ ਤਸਵੀਰ, ਕੋਈ ਝੰਡਾ, ਕੋਈ ਸ਼ੈ ਨਿਕਲਦੀ, ਉਹਨੂੰ ਫੜ ਕੇ ਦੇ ਅੰਦਰ ਦੇਣ ਡਏ ਨੇ। ਲਓ ਬਈ, ਇਸ ਤਰ੍ਹਾਂ ਤੁਸੀਂ ਕੰਮ ਪੂਰਾ ਕਰ ਲੋਗੇ। ਮਤਲਬ ਕਿ ਜਿਹੜੀ ਕੋਈ ਨਫ਼ਰਤ ਰਹਿ ਗਈ ਹੈ ਨਾ ਆਵਾਮ ਵੱਲੋਂ, ਜਿਹੜੀ ਕੋਈ ਆਵਾਮ ਤੁਹਾਡੇ ਤੇ ਤੋਏ ਲਾਨਤ ਘੱਟ ਕਰਨ ਡਈ, ਉਹ ਉਹਨਾਂ ਦੇ ਕੋਲੋਂ ਹੋਰ ਲਵੋ। ਚੌਧਰੀ ਸਾਹਿਬ, ਮਤਲਬ ਜਿਹੜੀ ਕੋਈ ਕਸਰ ਰਹਿ ਗਈ ਹੈ ਨਾ ਤੁਹਾਡੇ ਤੇ ਤੋਏ ਲਾਨਤ ਹੋਣ ਦੀ, ਔਰ ਤੁਹਾਨੂੰ ਇਹ ਪਰੇਸ਼ਾਨੀ ਸੀ ਕਿ ਯਾਰ ਇਹ ਸਾਡੇ ਤੇ, ਮੇਰਾ ਮਤਲਬ ਹੈ ਕੋਈ ਕੰਮ ਘੱਟ ਰਹਿ ਗਿਆ, ਉਹਨੂੰ ਵੀ ਪੂਰਾ ਕਰੋ। ਮਤਲਬ ਕੋਈ ਕਸਰ ਰਹਿ ਨਾ ਜਾਏ ਤੁਹਾਡੀ, ਇਹ ਕੰਮ ਬਿਲਕੁਲ ਤੋੜ ਤੱਕ ਅਪਣਾਓ। ਅੱਛਾ ਜੀ, ਅਗਲੀ ਖਬਰ ਅੰਸਾਰ ਅਬਾਸੀ ਸਾਹਿਬ, ਉਹਨਾਂ ਕਿਹਾ ਜੀ ਇਮਰਾਨ ਖਾਨ ਨੇ ਫੌਜ ਨਾਲ ਟਕਰਾਓ ਦੀ ਜਿਹੜੀ ਸਿਆਸਤ ਹੈ ਨਾ ਉਹ ਜਾਰੀ ਰੱਖੀ ਹੈ। ਅੱਛਾ ਜੀ, ਉਹਨਾਂ ਨਾਲ ਆਪਣੇ ਵੀਲੌਗ 'ਚ, ਆਪਣੇ ਉਹਦੇ ਕਾਲਮ ਦੇ ਵਿੱਚ ਇਹ ਵੀ ਕਿਹਾ ਕਿ ਇਮਰਾਨ ਖਾਨ ਨੇ ਜਿੱਤਿਆ ਹੋਇਆ ਇਲੈਕਸ਼ਨ ਹਾਰ ਲਿਆ। ਹਾਂਜੀ, ਇਮਰਾਨ ਖਾਨ ਜਿੱਤਿਆ ਹੋਇਆ ਇਲੈਕਸ਼ਨ ਹਾਰ ਗਿਆ, ਮਤਲਬ ਕਿ ਇਮਰਾਨ ਖਾਨ ਨੇ ਹਾਰ ਲਿਆ ਉਹ ਜਿੱਤਿਆ ਹੋਇਆ ਇਲੈਕਸ਼ਨ। ਇਹ ਨਹੀਂ ਦੱਸਿਆ ਵੀ ਹਰਾਇਆ ਕਿੰਨੇ, ਇਹ ਨਹੀਂ ਦੱਸਿਆ ਵੀ ਧਾਂਦਲੀ ਕਰਕੇ ਫਾਰਮ 47 ਦੇ ਉੱਤੇ ਹਰਾਇਆ ਗਿਆ ਔਰ ਉਹ ਮਿਲਟਰੀ ਸਟੈਬਲਿਸ਼ਮੈਂਟ ਨੇ, ਨਾ, ਸਿਰਫ ਇਹ ਆਂਦਾ ਵੀ ਇਮਰਾਨ ਖਾਨ ਨਾ ਇਹੋ ਜਿਹੀਆਂ ਗੱਲਾਂ ਕਰਦਾ ਤੇ ਇਲੈਕਸ਼ਨ ਜਿੱਤਿਆ ਸੀ, ਜਿੱਤ ਜਾਣਾ ਸੀ ਉਹਨੇ। ਮਤਲਬ ਪੈਰੀਂ ਪੈ ਜਾਂਦਾ, ਇਮਰਾਨ ਖਾਨ ਨੀਵਾਂ ਹੋ ਕੇ ਲੱਥ ਥੱਲੇ ਉਹਦੀ ਲੰਘ ਜਾਂਦਾ ਤੇ ਇਲੈਕਸ਼ਨ ਜਿੱਤ ਜਾਂਦਾ, ਤੇ ਇਮਰਾਨ ਖਾਨ ਨੇ ਜਿੱਤਿਆ ਹੋਇਆ ਇਲੈਕਸ਼ਨ ਹਾਰਿਆ। ਮਤਲਬ ਇਹ ਬੰਦਾ ਇੰਨਾ ਬੇਸ਼ਰਮ ਹੈ, ਮੈਂ ਇਹੀ ਕਹਾਂਗਾ ਕਿ ਉਹਦੇ 'ਚ ਇੰਨੀ ਹਿੰਮਤ ਨਹੀਂ ਕਿ ਜਿਹਨੇ ਧਾਂਦਲੀ ਕੀਤੀ ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਤਨਕੀਦ ਕਰ ਦੇ। ਉਹ ਇਹੀ ਆਖਣ ਡਿਆ ਵੀ ਅਗਰ ਇਮਰਾਨ ਖਾਨ ਲੰਮਿਆਂ ਪੈ ਜਾਂਦਾ ਔਰ ਅਗਰ ਸਟੈਂਡ ਨਾ ਲੈਂਦਾ ਤੇ ਅੱਜ ਇਲੈਕਸ਼ਨ ਜਿੱਤਿਆ ਹੁੰਦਾ। ਬੱਲੇ ਬਈ ਸ਼ੇਰ ਬੱਗਿਆ। ਮੈਂ ਆਨਾ ਵੀ ਤੇਰੇ ਜਿਹੇ ਵੀ ਅਗਰ ਮੁਨਾਫਿਕ 2-4 ਹੋਰ ਮਾਵਾਂ ਜੰਮ ਦੇਣ ਪਾਕਿਸਤਾਨ 'ਚ, ਤੇ ਮੇਰਾ ਖਿਆਲ ਹੈ ਕਿ ਫਿਰ ਕੋਈ ਸੱਚ ਬੋਲਣ ਵਾਲਾ ਤਾਂ ਇੱਥੇ ਰਹਿ ਹੀ ਨਾ ਜਾਵੇ। ਬਸ ਅੱਗੇ ਚੱਲਨੇ ਜੀ। ਅਗਲੀ ਖਬਰ ਇਹ ਹੈ ਕਿ ਮੀਨਾ ਖਾਨ ਅਫਰੀਦੀ ਨੇ ਕਿਹਾ ਹੈ ਕਿ ਮੋਹਸਨ ਨਕਵੀ ਦੇ ਹਸਬ ਨਸਬ ਦਾ ਤਾਂ ਕੁਛ ਪਤਾ ਨਹੀਂ, ਇਹਦੀਆਂ ਜਿਹੜੀਆਂ ਹਰਕਤਾਂ ਨੇ ਉਹ ਐਡੀਆਂ ਗੰਦੀਆਂ ਨੇ ਕਿ ਇਹਨੇ ਜਿਹੜੀਆਂ ਧਮਕੀਆਂ ਲਾਈਆਂ ਸਨ ਕਿ ਮੈਂ ਗੋਲੀਆਂ ਮਾਰਾਂਗਾ ਔਰ ਇਹ ਕਰਾਂਗਾ, ਉਹ ਇਹਨੇ ਕਰਕੇ ਦਿਖਾਇਆ ਹੈ। ਅਤੇ ਇਹਦੇ ਤੋਂ ਕੋਈ ਬਈਦ ਨਹੀਂ ਕਿ ਅੱਗੋਂ ਹੋਰ ਇਹ ਕਿੰਨਾ ਕੁ ਗੰਦ ਪਾਵੇ, ਕਿਉਂਕਿ ਇਹਦੇ ਹਸਬ ਨਸਬ ਦਾ ਕੋਈ ਪਤਾ ਨਹੀਂ ਵੀ ਕਿੱਥੋਂ ਆਇਆ, ਕੌਣ ਹੈ, ਅਤੇ ਇਹਦੇ ਆਬਜੈਕਟਿਵ ਕੀ ਨੇ ਪਾਕਿਸਤਾਨ ਦੇ ਵਿੱਚ, ਇਹ ਕੀ ਕਰਵਾਉਣਾ ਚਾਹ ਰਹੇ ਨੇ। ਅੱਛਾ ਜੀ, ਹਬੀਬ ਅਕਰਮ ਸਾਹਿਬ ਨੇ ਕਿਹਾ ਕਿ ਗੋਲੀ ਚੱਲੀ ਔਰ ਵੱਡਾ ਵਾਕਿਆ ਹੋ ਗਿਆ। ਇਹਦੇ ਖਿਲਾਫ ਹਜੇ ਤੱਕ ਅਸੈਂਬਲੀ ਦੇ ਵਿੱਚ ਕੋਈ ਆਵਾਜ਼ ਨਹੀਂ ਉੱਠੀ। ਆਵਾਜ਼ ਉੱਠਣੀ ਚਾਹੀਦੀ ਹੈ। ਅੱਜ ਇਹ ਤਹਿਰੀਕੇ ਇਨਸਾਫ ਵਾਲਿਆਂ ਦੀਆਂ ਲਾਸ਼ਾਂ ਨੇ ਅਤੇ ਕੱਲ੍ਹ ਇਹ ਕਿਸੇ ਹੋਰ ਦੀਆਂ ਹੋਣਗੀਆਂ। ਜਿਹੜੇ ਮੁਖਾਲਫ ਅੱਜ ਰਾਜ਼ੀ ਹੋਣ ਡਏ ਨੇ ਅਤੇ ਧਮਾਲਾਂ ਪਾਉਣ ਡਏ ਨੇ, ਕੱਲ੍ਹ ਨੂੰ ਰੋਣਗੇ। ਇਹ ਲਾਸ਼ਾਂ ਡਿੱਗੀਆਂ ਨੇ, ਖੂਨ ਜਿਹੜਾ ਉਹ ਕਦੇ ਵੀ ਇੰਜ ਛੁਪਦਾ ਨਹੀਂ। ਅਤੇ ਬੋਲੋ, ਅਸੈਂਬਲੀ ਨੂੰ ਵੀ ਬੋਲਣਾ ਚਾਹੀਦਾ ਹੈ ਅਤੇ ਬਾਕੀ ਪਾਕਿਸਤਾਨ ਨੂੰ ਵੀ ਬੋਲਣਾ ਚਾਹੀਦਾ। ਉਹਨਾਂ ਆਖਿਆ ਕਿ ਇਹ ਗੋਲੀ ਨਾ ਚੱਲਦੀ ਅਤੇ ਇਹ ਵਾਕਿਆ ਐਡਾ ਵੱਡਾ ਨਹੀਂ ਸੀ ਹੋਣਾ। ਇਹ ਬਦਕਿਸਮਤੀ ਨਾਲ ਗੋਲੀ ਚੱਲੀ ਹੈ ਅਤੇ ਵਾਕਿਆ ਐਡਾ ਵੱਡਾ ਹੋ ਗਿਆ। ਸ਼ਹਜ਼ਾਦ ਅਕਬਰ ਸਾਹਿਬ ਕਹਿੰਦੇ ਨੇ ਅਤੇ ਫੌਜ ਦੀ $200 ਮਿਲੀਅਨ ਦੀ ਬਿਜ਼ਨਸ ਅੰਪਾਇਰ ਜਿਹੜੀ ਹੈ ਨਾ, $200 ਬਿਲੀਅਨ, ਮਿਲੀਅਨ ਨਹੀਂ, ਇਹ ਜਿਹੜੀ ਇੱਕ ਬਿਜ਼ਨਸ ਅੰਪਾਇਰ ਹੈ ਨਾ, ਉਹਦਾ ਬਾਈਕਾਟ ਲੋਕਾਂ ਨੇ ਕਰ ਦਿੱਤਾ। ਸ਼ਹਜ਼ਾਦ ਅਕਬਰ ਸਾਹਿਬ ਕਹਿੰਦੇ ਨੇ ਇਹ ਜਿਹੜਾ ਫੌਜੀ ਦਲੀਆ, ਨੂਰਪੁਰ ਮਿਲਕ, ਨੂਰਪੁਰ ਬਟਰ, ਸੋਨਾ ਯੂਰੀਆ, ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਪ੍ਰੋਡਕਟਸ ਫੌਜੀ ਫਰਟੀਲਾਈਜ਼ਰ ਔਰ ਦੂਸਰੀਆਂ ਨੇ, ਉਹਨਾਂ ਦਾ ਬਾਈਕਾਟ ਸ਼ਹਜ਼ਾਦ ਅਕਬਰ ਸਾਹਿਬ ਕਹਿੰਦੇ ਨੇ ਕਰ ਦਿੱਤਾ। ਔਰ ਉਹ ਕਹਿੰਦੇ ਨੇ ਕਿ ਉਹਦੀ ਵਜ੍ਹਾ ਤੋਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਗਿਆ। ਔਰ ਅਗਰ ਇਸ ਪਾਸਿਓਂ ਘਾਟਾ ਪੈਣਾ ਸ਼ੁਰੂ ਹੋ ਗਿਆ ਔਰ ਇਸ ਪਾਸਿਓਂ ਆਵਾਮ ਨੇ ਉਹਨਾਂ ਨੂੰ ਲੰਮਿਆਂ ਪਾ ਦਿੱਤਾ, ਤਾਂ ਫਿਰ ਮਾਮਲਾ ਜਿਹੜਾ ਹੈ ਉਹ ਚੌਧਰੀ ਸਾਹਿਬ ਵਾਸਤੇ ਬੜਾ ਖਰਾਬ ਹੋ ਜਾਏਗਾ ਅਤੇ ਉਹ ਪਰੇਸ਼ਾਨ ਹੋ ਜਾਣਗੇ। ਅਤੇ ਇਸ ਕਤਲੋ ਗਾਰਤ ਤੋਂ ਬਾਅਦ ਆਵਾਮ ਨੇ ਉਹਨਾਂ ਦਾ ਕਿਸੇ ਸੂਰਤ ਵੀ ਜਿਹੜਾ ਉਹ ਹੁਣ ਸਾਥ ਨਹੀਂ ਦੇਣਾ ਅਤੇ ਆਵਾਮ ਜਿਹੜੀ ਉਹ ਬਾਈਕਾਟ ਕਰ ਰਹੀ ਹੈ। ਔਰ ਚੌਧਰੀ ਸਾਹਿਬ ਇਸ ਤੋਂ ਬੜੇ ਪਰੇਸ਼ਾਨ ਨੇ ਵੀ ਆਪਣਾ ਜਿਹੜਾ ਸੌਦਾ ਅੱਗੇ ਵਿਕਣ ਡਿਆ ਸੀ ਉਹਨੂੰ ਹੁਣ ਗਾਂ ਪਬਲਿਕ ਦੇ ਸਾਹਮਣੇ ਕਿਵੇਂ ਵੇਚਣਾ ਹੈ। ਮਤਲਬ ਉਹ ਜਿਹੜੀਆਂ ਜਿੰਨੇ ਵੀ ਮਾਲ ਮੁਕੱਦਮਾ ਹੈ ਉਹਨਾਂ ਦਾ, ਸਾਰੇ ਜਿਹੜੀਆਂ ਵੀ ਚੀਜ਼ਾਂ ਨੇ, ਅਸਕਰੀ ਬੈਂਕ ਅਤੇ ਅਸਕਰੀ ਇੰਸ਼ੋਰੈਂਸ, DHA ਅਤੇ ਪਤਾ ਨਹੀਂ ਕੀ ਕੁਝ, ਕਿ ਪਬਲਿਕ ਉਹਦਾ ਬਾਈਕਾਟ ਕਰਨਾ ਸ਼ੁਰੂ ਹੋ ਗਈ ਹੈ। ਪਬਲਿਕ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਤਾਂ ਨਹੀਂ ਕਰ ਸਕਦੀ, ਪਰ ਇਸ ਤਰੀਕੇ ਨਾਲ ਤਾਂ ਕਰ ਸਕਦੀ ਹੈ। ਮੌਲਾਨਾ ਨਾਸਰ ਮਦਨੀ ਸਾਹਿਬ ਕਹਿੰਦੇ ਨੇ ਮੈਨੂੰ ਮਰੀਮ ਨਵਾਜ਼ ਧਮਕੀਆਂ ਦਿੰਦੀ ਹੈ। ਅਤੇ ਵੈਸੇ ਇਹ ਵੀ ਬਗੈਰ ਹੀ ਪੈਂਦੇ ਤੋਂ ਹੀ ਲੋਟੇ ਨੇ, ਮੈਂ ਹਿਸਾਬ ਲਾਇਆ, ਕਦੀ ਕਿਸੇ ਪਾਸੇ ਨੂੰ ਹੋ ਜਾਂਦੇ ਨੇ। ਲੇਕਿਨ ਚਲੋ ਚੰਗਾ, ਇਸ ਵੇਲੇ ਜ਼ੁਲਮ ਹੋਣ ਡਿਆ ਇਹਦੇ ਵਿੱਚ, ਚਲੋ ਕੋਈ ਤਾਂ ਬੋਲਿਆ, ਭਾਵੇਂ 4 ਦਿਨਾਂ ਲਈ ਬੋਲਿਆ, ਫਿਰ ਇਹਨਾਂ ਦੇ ਉੱਤੇ ਕਿਸੇ ਨੇ ਪਾਣੀ ਪਾ ਦਿੱਤਾ ਅਤੇ ਇਹਨਾਂ ਦਾ ਮੱਚ ਠੰਡਾ ਹੋ ਜਾਣਾ। ਲੇਕਿਨ ਚਲੋ ਮਿਹਰਬਾਨੀ ਇਹਨਾਂ ਦੀ ਕਿ ਕੋਈ 4 ਦਿਨਾਂ ਵਾਸਤੇ ਹੀ ਬੋਲੇ ਨੇ। ਉਹਨਾਂ ਆਖਿਆ ਜੀ ਮੈਨੂੰ ਧਮਕੀਆਂ ਆ ਰਹੀਆਂ ਨੇ ਮਰੀਮ ਨਵਾਜ਼ ਤੋਂ, ਅਤੇ ਜਿੰਨੀਆਂ ਮਰਜ਼ੀ ਧਮਕੀਆਂ ਦਿਓ, ਮੈਂ ਖਲੋਤੇ ਰਹਿਣਾ ਅਤੇ ਮੈਂ ਪਿੱਛੇ ਨਹੀਂ ਹੋਣਾ। ਮੈਂ ਹੱਕ 'ਤੇ ਖਲੋਤਾ ਅਤੇ ਮੈਂ ਨਹੀਂ ਇਸ ਤੋਂ ਮੁੜ ਸਕਦਾ। ਮੈਂ ਜਿਹੜੀ ਗੱਲ ਗਲਤ ਹੋਈ ਹੈ ਉਹਨੂੰ ਮੈਂ ਬਾਵਾਜ਼ੇ ਬੁਲੰਦ ਉਹਨੂੰ ਗਲਤ ਆਖਣਾ। ਅੱਛਾ ਜੀ, ਅੱਗੋਂ ਰਿਆਸਤ ਮੁਖਾਲਫ ਪ੍ਰੋਪੇਗੰਡੇ ਦਾ ਜਿਹੜਾ ਆਗਾਜ਼ ਉਹ ਰਾਵੀ ਨੇ ਕੀਤਾ। ਉਹ ਇੱਕ ਪੁਰਾਣਾ ਲੋਕੀ ਮਟੀਰੀਅਲ ਕੱਢ ਰਹੇ ਨੇ ਕਿ ਰਾਵੀ ਨੇ ਜਿਹੜੀਆਂ ਚਵਲਾਂ ਮਾਰੀਆਂ ਨੇ ਰਿਆਸਤ ਮੁਖਾਲਫ, ਇਹ ਕਿਸੇ ਹੋਰ ਨੇ ਨਹੀਂ ਕੀਤੀਆਂ। ਇਹ ਰਿਆਸਤ ਮੁਖਾਲਫ ਜਿਹੜਾ ਸਾਰੇ ਦਾ ਸਾਰਾ ਮਾਮਲਾ ਹੈ, ਇਹ ਰਾਵੀ ਨੇ ਕੀਤਾ ਹੈ ਪਹਿਲਾਂ ਹੀ।
ਰਾਵੀ ਤੁਹਾਨੂੰ ਪਤਾ ਹੈ ਕਿ ਉਸੇ ਹੀ ਚਵਲ ਨੂੰ ਆਂਦੇ ਨੇ ਜਿਹੜਾ ਸਭ ਤੋਂ ਭੈੜੇ ਟਵੀਟ ਕਰਦਾ ਪਾਕਿਸਤਾਨ 'ਚ, ਕਿ ਸਭ ਤੋਂ ਪਹਿਲਾਂ ਰਿਆਸਤ ਮੁਖਾਲਫ ਕੰਮ ਇਹਨੇ ਸ਼ੁਰੂ ਕੀਤਾ ਸੀ। ਅਗਲੀ ਖਬਰ ਚਾਈਨਾ ਤੋਂ ਹੈ। ਲਾਰਜੈਸਟ ਗੋਲਡ ਦੇ ਜਿਹੜੇ ਡਿਪੋਜ਼ਿਟਸ ਨੇ ਉਹ ਚਾਈਨਾ ਨੂੰ ਲੱਭੇ ਨੇ। ਪਹਿਲਾਂ ਤਾਂ ਮਿਡਲ ਈਸਟ ਕੋਲ ਹੀ ਗੋਲਡ ਸੀ ਤੇ ਹੁਣ ਆਖਿਆ ਜਾਂਦਾ ਹੈ ਕੋਈ $83 ਬਿਲੀਅਨ ਦੇ ਗੋਲਡ ਦੇ ਜਿਹੜੇ ਰਿਜ਼ਰਵਸ ਨੇ ਉਹ ਚਾਈਨਾ ਵਾਲਿਆਂ ਨੂੰ ਵੀ ਲੱਭੇ ਨੇ। ਚਾਈਨਾ ਦਾ ਪਹਿਲਾਂ ਹੀ ਹੱਥ ਸੌਖਾ ਸੀ, ਹੁਣ ਮੇਰਾ ਖਿਆਲ ਸੋਨਾ ਵੀ ਲੱਭ ਗਿਆ ਤੇ ਮੇਰਾ ਖਿਆਲ ਤੇਲ ਹੀ ਰਹਿ ਗਿਆ ਜਿਹੜਾ ਉਹਨਾਂ ਨੂੰ ਲੱਭਣ ਵਾਲਾ, ਜੇ ਉਹ ਵੀ ਲੱਭ ਗਿਆ। ਵੈਸੇ ਮੇਰਾ ਖਿਆਲ ਕੁਝ ਨਾ ਕੁਝ ਇਲਾਕੇ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਨਿਕਲਦਾ ਹੀ ਹੋਏਗਾ ਤੇਲ ਬਾਰਲ ਜਿਹੜਾ ਮਾੜਾ ਚੰਗਾ ਉਹਨਾਂ ਨੂੰ ਆਸਰਾ ਅਗਰ ਹੋਰ ਵੀ ਕਿਤੇ ਹੋ ਗਿਆ ਤੇ ਫਿਰ ਬਸ ਬਾਕੀਆਂ ਦਾ ਤੇ ਫਿਰ ਕੰਮ ਉਹ ਪੂਰਾ ਹੀ ਕਰ ਦੇਣਗੇ। ਬਾਕੀ ਤੇ ਕਿਸੇ ਦੇ ਪੱਲੇ ਹੋਰ ਪਹਿਲਾਂ ਹੀ ਕੁਝ ਨਹੀਂ ਹੈ ਤੇ ਜੇ ਚਾਈਨਾ ਦੇ ਕੋਲ ਸੋਨਾ ਵੀ ਆ ਗਿਆ ਤਾਂ ਫਿਰ ਵੇਖੀਏ ਕੀ ਬਣਦਾ। ਪਰ ਬਾਜੀ ਸਾਡੀ ਉਧਰ ਨੂੰ ਚੱਲੀ ਹੈ, ਵੇਖਿਓ ਜੇ ਬਾਜੀ ਜਿਹੜੀ ਹੈ ਉਹ ਕਿਤੇ ਉਹ ਸਾਰਾ ਤੁਹਾਡਾ ਜਿਹੜੇ ਜ਼ਖਾਇਰ ਨੇ ਉਹ ਹੀ ਨਾ ਚੁੱਕ ਕੇ ਕਿਤੇ ਲੈ ਆਵੇ। ਬਹਰਹਾਲ ਦੇਖ ਲੈਣਾ, ਕਿਉਂਕਿ ਤੁਹਾਨੂੰ ਲੱਗਦਾ ਹੋਏਗਾ ਵੀ ਐਡੇ ਵੱਡੇ ਜ਼ਖਾਇਰ ਇਹ ਖੜ ਨਹੀਂ ਸਕਦੇ, ਪਰ ਇਹ ਟੱਬਰ ਜਿਹੜਾ ਹੈ ਇਹਨਾਂ ਦੇ ਕੋਲੋਂ ਕੁਝ ਵੀ ਬਈਦ ਹੈ। ਸਾਡਾ ਐਡਾ ਸਾਰਾ ਮੁਲਕ ਖਾ ਗਏ ਨੇ ਤੇ ਤੁਹਾਡੇ ਸੋਨੇ ਦੇ ਰਿਜ਼ਰਵ ਕੀ ਸ਼ੈ ਨੇ। ਬਹਰਹਾਲ ਜੀ ਇੱਥੋਂ ਦਿਓ ਮੈਨੂੰ ਇਜਾਜ਼ਤ ਤੇ ਰੱਬ ਰੱਖ।